ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੰਡੀਆ ਦਾ ਜਿਹੜਾ ਮੀਡੀਆ ਆ ਉਸਨੇ ਸ਼ਰੇਆਮ ਝੂਠੀਆਂ ਖਬਰਾਂ ਜਿਹੜੀਆਂ ਫੈਲਾਉਣੀਆਂ ਉਹ ਕੁਝ ਦਿਨਾਂ ਤੋਂ ਸ਼ੁਰੂ ਕੀਤੀਆਂ ਹੋਈਆਂ। ਸਭ ਤੋਂ ਪਹਿਲਾਂ ਉਹਨਾਂ ਨੇ ਅਮਰੀਕਾ ਦੇ ਵਿੱਚ ਨਿਕਲ ਗੁਪਤਾ, ਜਿਸ ਨੂੰ ਅਮਰੀਕਾ ਵਾਲੇ ਚੱਕ ਕੇ ਲੈ ਆਏ ਸੀ, ਉਹਦੇ ਬਾਰੇ ਖਬਰ ਫੈਲਾਈ ਸੀ ਵੀ ਜੀ ਜੋ ਇੰਡੀਆ ਦਾ ਫੋਰਨ ਮਿਨਿਸਟਰ ਹੈਗਾ ਆ ਜੈ ਸ਼ੰਕਰ, ਉਹ ਨਿਖਲ ਗੁਪਤੇ ਨੂੰ ਇੱਥੋਂ ਵਾਪਸ ਲੈ ਗਿਆ, ਜਦ ਕਿ ਉਹ ਸ਼ਰੇਆਮ ਝੂਠੀ ਖਬਰ ਸੀ ਤੇ ਨਿਖਲ ਗੁਪਤੇ ਦੀ ਜਨਵਰੀ 17 ਨੂੰ ਤਰੀਕ ਹੈਗੀ ਆ। ਇਸ ਤੋਂ ਬਾਅਦ ਕੱਲ ਉਹਨਾਂ ਨੇ ਖਬਰ ਫੈਲਾਉਣੀ ਸ਼ੁਰੂ ਕਰ ਦਿੱਤੀ ਪਈ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਦੇ ਸਬੰਧ ਦੇ ਵਿੱਚ ਕੈਨੇਡਾ 'ਚ ਜਿਹੜੇ 4 ਨੌਜਵਾਨਾਂ ਨੂੰ ਫੜਿਆ ਗਿਆ ਸੀ ਉਹ ਬੇਲ ਦੇ ਉੱਤੇ ਰਿਹਾ ਹੋ ਗਏ ਹੈਗੇ ਆ। ਅੱਜ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਇੰਡੀਆ ਦੇ ਇਸ ਝੂਠੇ ਮੀਡੀਆ ਦਾ ਪੂਰੀ ਤਰ੍ਹਾਂ ਜਲੂਸ ਕੱਢ ਕੇ ਰੱਖ ਦਿੱਤਾ ਹੈਗਾ। ਸੋ ਇਹ ਰਿਪੋਰਟ ਬੜੀ ਪੜ੍ਹਨਯੋਗ ਆ CBC ਦੀ। ਉਹਦੇ ਵਿੱਚ ਉਹਨੇ ਦੱਸਿਆ ਵੀ ਬੜੇ ਇੰਡੀਆ ਦੇ ਜਿਹੜੇ ਨਿਊਜ਼ ਚੈਨਲ, ਜਿਹਦਾ ਇੱਕ ਜਗ੍ਹਾ ਜਿਹੜੀ ਇਹ ਫੇਕ ਨਿਊਜ਼ ਚਲਾਈ ਗਈ, ਉਹ 3 ਲੱਖ ਲੋਕਾਂ ਨੇ ਪੜ੍ਹੀ ਵੀ ਉਹ ਨਿਊਜ਼। ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਝੂਠ ਜਿਹੜਾ ਉਹ ਫੈਲਾ ਰਹੇ ਹੈਗੇ ਆ। ਸੋ ਇੰਡੀਅਨ ਮੀਡੀਆ ਦਾ ਪੂਰੀ ਤਰ੍ਹਾਂ ਜਲੂਸ ਕੱਢਿਆ। ਇਕੱਲਾ ਇੰਡੀਅਨ ਮੀਡੀਆ ਨਹੀਂ, ਆਪਣੇ ਗੁਆਂਢੀ ਮੁਲਕ ਕੈਨੇਡਾ ਦਾ ਇੱਕ ਬਹੁਤ ਹੀ ਮਸ਼ਹੂਰ ਪੰਜਾਬੀ ਰੇਡੀਓ ਸਟੇਸ਼ਨ ਦਾ ਹੋਸਟ, ਉਹ ਝੂਠੀਆਂ ਖਬਰਾਂ ਜਿਹੜੀਆਂ ਆਪਣੇ ਸ਼ੋਅ ਦੇ ਵਿੱਚ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਸਾਂਝੀਆਂ ਕਰਦਾ ਰਿਹਾ। ਜੀ ਬਿਲਕੁਲ, ਤੁਹਾਨੂੰ ਕੁਛ ਨਾ ਸਕਰੀਨਸ਼ਾਟ ਦਿਖਾਉਂਦੇ ਆ ਗਲੋਬਲ ਨਿਊਜ਼ ਵਾਲਿਆਂ ਦੇ। ਸਟੂਅਰਟ ਬੈਲ ਕਰਕੇ ਉਹਨਾਂ ਦਾ ਪੱਤਰਕਾਰ ਆ, ਉਹਨੇ ਪੂਰੀ ਜਿਹੜੀ ਅੱਜ ਇਹ ਰਿਪੋਰਟ ਪੇਸ਼ ਕੀਤੀ ਆ ਵੀ ਇੰਡੀਆ ਦੀ ਪ੍ਰੈਸ ਨੇ ਝੂਠੀਆਂ ਰਿਪੋਰਟ ਜਿਹੜੀਆਂ ਰਿਲੀਜ਼ ਕੀਤੀਆਂ ਵੀ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਮਾਮਲੇ 'ਚ ਜਿਹੜੇ 4 ਜਣੇ ਇਸ ਟਾਈਮ ਗ੍ਰਿਫਤਾਰ ਕੀਤੇ ਹੋਏ ਆ ਅੰਦਰ ਨੇ, ਉਹਨਾਂ ਨੂੰ ਜਿਹੜਾ ਉਹ ਛਡਾ ਲਿਆ ਗਿਆ ਆ ਜਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਆ, ਉਹਨਾਂ ਨੂੰ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ। ਸੋ ਇਹ ਅੱਤ ਦਾ ਜਿਹੜਾ ਝੂਠ ਆ ਇਹ ਬੋਲਣੋਂ ਹਟ ਨਹੀਂ ਰਹੇ। ਇਹਨਾਂ ਦਾ ਪਹਿਲਾਂ ਵੀ ਇਹੀ ਕੰਮ ਜਿਹੜਾ ਉਹ ਰਿਹਾ ਸੀਗਾ ਤੇ ਹੁਣ ਵੀ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਪੇਸ਼ ਕਰ ਰਹੇ ਆ ਵੀ ਭਾਈ ਇਹ ਝੂਠ ਹੀ ਜਿਹੜਾ ਫੈਲਾਈ ਜਾ ਰਹੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਆਪਣੇ ਸਾਹਮਣੇ ਬਣੀ ਪਈ ਹੈਗੀ ਆ। ਸੋ ਕੈਨੇਡਾ ਦੇ ਐਟਲੀਸਟ ਇੱਥੋਂ ਦੇ ਜਿਹੜੇ ਪੱਤਰਕਾਰ ਆ ਜਾਂ ਉੱਥੋਂ ਦੇ ਜਿਹੜੇ ਹਰਜੋਤ ਸਿੰਘ ਜੀ, ਉਹਨਾਂ ਨੇ ਇੰਨੀ ਕੁ ਤਾਂ ਜਿਹੜੀ ਉਹ ਕੀਤੀ ਆ, ਉਹ ਦਿਖਾਇਆ ਆ ਵੀ ਇੰਡੀਆ ਪ੍ਰੈਸ ਫਾਲਸਲੀ ਰਿਪੋਰਟਸ ਰਿਲੀਜ਼ ਆਫ ਨਿੱਜਰ ਮਰਡਰ ਸਸਪੈਕਟਸ। ਸੋ ਇਸ ਚੀਜ਼ ਨੂੰ ਜਿਹੜਾ ਉਹਨਾਂ ਨੇ ਪਰਦਾਫਾਸ਼ ਇਸ ਦੇ ਵਿੱਚ ਕੀਤਾ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਨੇ ਹੱਦ ਹੀ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਉਹ ਮਚਾਈ ਪਈ ਆ। ਸੋ ਆਹ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਉਹਨਾਂ ਨੇ ਪੇਸ਼ ਜਿਹੜੀ ਉਹ ਕੀਤੇ ਜਾ ਰਹੇ ਆ। ਤੇ ਇਹ ਵੀ ਆਪਾਂ ਦੇਖਿਆ ਸੀਗਾ ਵੀ ਇੰਡੀਆ ਵਾਲੇ ਟਰੈਵਲ ਵੀਜ਼ਾ ਨੂੰ ਕਿਸ ਤਰੀਕੇ ਦੇ ਨਾਲ ਵੈਪਨਾਈਜ਼ ਕਰਕੇ ਜਿਹੜਾ ਆ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ। ਉਹਨਾਂ ਦਾ ਮੇਨ ਮਕਸਦ ਇੰਡੀਅਨ ਜਿਹੜੇ ਪ੍ਰੈਸ ਵਾਲਿਆਂ ਦਾ ਇਹੀ ਸੀਗਾ ਟਰੂਡੋ ਦੀ ਬੇਇੱਜ਼ਤੀ ਜਿਹੜੀ ਉਹ ਕਰਨੀ, ਵੀ ਜਾਂਦੇ ਜਾਂਦੇ ਜੇ ਉਹ ਹੁਣ ਅਸਤੀਫਾ ਦੇ ਗਿਆ ਆ ਤਾਂ ਉਹ ਇਹ ਦਿਖਾਉਣਾ ਚਾਹ ਰਹੇ ਆ ਵੀ ਦੇਖੋ ਇਹ ਤਾਂ ਸਿਰਫ ਟਰੂਡੋ ਹੀ ਇੱਕ ਆਪਣੀ ਰਾਜਨੀਤੀ ਜਿਹੜੀ ਉਹ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸਲੀਅਤ ਜਿਹੜੀ ਹੋਰ ਆ। ਪਰ ਇਹ ਚੀਜ਼ ਕਲੀਅਰ ਆ ਵੀ ਅਜੇ ਵੀ ਭਾਈ ਨਿੱਜਰ ਨੂੰ ਜਿਹੜਾ ਸ਼ਹੀਦ ਕਰਨ ਵਾਲੇ ਆ, ਅਸੈਸੀਨੇਟ ਕਰਨ ਵਾਲੇ ਆ, ਉਹ ਅਜੇ ਵੀ ਉੱਥੇ ਦੀਆਂ ਜੇਲ੍ਹਾਂ ਦੇ ਵਿੱਚ ਡੱਕੇ ਜਿਹੜੇ ਉਹ ਹੈਗੇ ਆ। ਜੈ ਸ਼ੰਕਰ ਤਾਂ ਇੱਥੇ ਲੇਲੜੀਆਂ ਕੱਢਦਾ ਗਿਆ ਆ ਵੀ ਭਾਈ ਮੋਦੀ ਨੂੰ ਸੱਦ ਲਵੇ, ਟਰੰਪ ਸੱਦ ਲਵੇ ਕਿਸੇ ਤਰੀਕੇ ਦੇ ਨਾਲ, ਵੀ ਭਾਈ ਇਨੋਗ੍ਰੇਸ਼ਨ ਦੇ ਉੱਤੇ ਸੱਦ ਲਵੇ। ਕਿਸੇ ਨੇ ਉਹਨੂੰ ਮੂੰਹ ਨਹੀਂ ਲਾਇਆ ਤੇ ਉੱਥੇ ਝੂਠੀਆਂ ਹੀ ਜਿਹੜੀਆਂ ਰਿਪੋਰਟਾਂ ਪੇਸ਼ ਕਰਨੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਵੀ ਉਹ ਤਾਂ ਜੀ ਚੁੱਪ ਚਪੀਤੇ ਨਿਖਲ ਗੁਪਤੇ ਨੂੰ ਰਿਲੀਜ਼ ਕਰਾ ਕੇ ਜਿਹੜਾ ਉਹ ਲੈ ਗਿਆ। ਉਹਦੀ ਤਾਂ ਅੱਜ ਉੱਥੇ ਦੀ ਨਿਊਜ਼ ਨੇ ਜਿਹੜੀ ਇੰਡੀਅਨ ਐਕਸਪ੍ਰੈਸ ਨੇ ਸ਼ਾਇਦ ਲਾਈ ਆ, ਕਹਿੰਦੇ 7 ਮਹੀਨੇ ਹੋ ਗਏ ਨਿਖਲ ਗੁਪਤੇ ਨੂੰ ਤਾਂ ਮਿਲਣ ਕੋਈ ਨਹੀਂ ਆਇਆ ਉੱਥੋਂ ਦੀ ਐਮਬੈਸੀ ਚੋਂ, ਜਾਂ ਇੰਡੀਆ ਦਾ ਜਿਹੜਾ ਸਟੇਟ ਦਾ ਕੋਈ ਵੀ ਬੰਦਾ ਉਹਨੂੰ ਮਿਲਣ ਨਹੀਂ ਆਇਆ। ਉਹਨੂੰ ਛਡਾ ਕੇ ਜਿਹੜਾ ਉਹ ਕਿੱਥੇ ਲੈ ਗਏ, ਜੇਬ 'ਚ ਪਾ ਕੇ ਲੈ ਗਿਆ। ਐਵੇਂ ਜਿਹੜੀਆਂ ਬੇਤੁਕੀਆਂ ਜਿਹੜੀਆਂ ਗੱਲਾਂ ਆ, ਹਵਾਈ ਜਿਹੜੇ ਆ ਖਿਆਲੀ ਪਲਾਵ ਆ, ਉਹ ਉੱਥੇ ਬਣਾਉਣ ਦੇ ਵਿੱਚ ਇੰਡੀਅਨ ਮੀਡੀਆ ਜਿਹੜਾ ਉਹ ਇਸ ਟਾਈਮ ਲੱਗਾ ਹੋਇਆ ਹੈ।
ਜਿਹੜਾ ਮੀਡੀਆ ਬਿਲਕੁਲ ਸਹੀ ਖਬਰ ਦਿੰਦਾ ਹੈਗਾ ਆ, ਉਹਨਾਂ ਨੂੰ ਇੰਡੀਆ ਦੇ ਵਿੱਚ ਬਲੌਕ ਕਰ ਦਿੱਤਾ ਜਾਂਦਾ ਹੈ। ਬਾਰ-ਬਾਰ ਰਿਪੋਰਟ ਕੀਤਾ ਜਾਂਦਾ ਵੀ ਇਹ ਝੂਠੀਆਂ ਖਬਰਾਂ ਫੈਲਾਉਂਦੇ ਹੈਗੇ ਆ। ਸੋ ਅਗਲੀ ਖਬਰ ਵੱਲ ਆਈਏ, ਆਪਣੀ ਗੋਲਡਨ ਸਟੇਟ ਕੈਲੀਫੋਰਨੀਆ 'ਚ ਪਿਛਲੇ ਕੁਝ ਦਿਨਾਂ ਤੋਂ ਅੱਗਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਆ। LA ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਹਜੇ ਵੀ ਅੱਗ ਨੇਬਰਹੁੱਡ ਟੂ ਨੇਬਰਹੁੱਡ ਵੱਧ ਰਹੀ ਆ, ਤੇ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। 5000 ਸਟਰਕਚਰਸ ਰਾਜ ਕਰਨਵੀਰ ਸਿੰਘ ਜੀ ਸੜ ਕੇ ਸੁਆਹ ਹੋ ਗਏ ਆ। ਜੀ 5000 ਜਿਨ੍ਹਾਂ 'ਚ ਘਰ ਆ, ਚਰਚ ਆ, ਸਕੂਲ ਆ, ਬਹੁਤ ਮਸ਼ਹੂਰ ਰੈਸਟੋਰੈਂਟ ਆ, ਜੋ ਕਈ ਹਾਲੀਵੁੱਡ ਦੇ ਜਿਹੜੇ ਹੈਗੇ ਆ ਸਿਤਾਰੇ, ਜਿਨ੍ਹਾਂ ਦੇ ਇੱਕ ਦਾ $78 ਮਿਲੀਅਨ ਦਾ ਘਰ ਸੀ, ਉਹ ਵੀ ਸੜ ਕੇ ਜਿਹੜਾ ਆ ਸੁਆਹ ਹੋ ਗਿਆ ਹੈਗਾ। ਇੰਸ਼ੋਰੈਂਸ ਕੰਪਨੀਆਂ ਇਹ ਕਹਿੰਦੀਆਂ ਵੀ $20 ਬਿਲੀਅਨ ਦਾ ਆਲਰੇਡੀ ਨੁਕਸਾਨ ਹੋ ਚੁੱਕਾ ਹੈਗਾ। ਸੋ ਫਾਰ ਜਿੰਨੀ ਕੁ ਅਪਡੇਟ ਆਪਾਂ ਤੁਹਾਡੇ ਨਾਲ ਕਰਦੇ ਜਾਈਏ, ਪੈਲੀਸੇਡਸ ਫਾਇਰ ਇਹ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜੀ ਉਹਨਾਂ ਨੇ ਅਪਡੇਟ ਕੀਤੀ ਹੈਗੀ ਆ, ਤੇ ਤਾਂ ਕਰਕੇ ਵੀ ਤੁਹਾਨੂੰ ਪਤਾ ਲੱਗ ਜਾਏ ਕਿਸ ਟਾਈਮ ਦੀ ਜਿਹੜੀ ਅਪਡੇਟ ਹੈਗੀ ਆ। ਪੈਲੀਸੇਡਸ ਫਾਇਰ 0% ਕੰਟੇਨਡ ਆ, 0%, 20,000 ਏਕੜ ਤੱਕ ਫੈਲ ਚੁੱਕੀ ਆ। ਈਟਨ ਫਾਇਰ 0% ਕੰਟੇਨਡ ਆ, ਇਹ 13,690 ਏਕੜ ਤੱਕ ਫੈਲ ਚੁੱਕੀ ਆ। ਇਸ ਤੋਂ ਬਿਨਾਂ ਕੈਂਟ ਫਾਇਰ 960 ਏਕੜ 0% ਕੰਟੇਨਡ ਆ। ਹਰਸਟ ਫਾਇਰ 855 ਏਕੜ 10% ਕੰਟੇਨਡ ਆ। ਲੀਡੀਆ ਫਾਇਰ 348 ਏਕੜ 60% ਕੰਟੇਨਡ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਉਹ ਇਸ ਕਾਸਟ ਨੂੰ ਕਵਰ ਕਰਨਗੇ। ਹੁਣ ਪਤਾ ਨਹੀਂ ਕਿੰਨੀ ਕੁ ਜਿਹੜੀ ਕਵਰੇਜ ਆ ਫੈਡਰਲ ਗਵਰਨਮੈਂਟ ਉਹ ਇਹਦੇ ਲਈ ਦਊਗੀ, ਪਰ ਅੱਜ ਬਹੁਤ ਸਾਰੇ ਲੋਕਾਂ ਨੇ ਜਿਹੜੇ ਕੈਲੀਫੋਰਨੀਆ ਦੇ ਵੱਖ-ਵੱਖ ਜਿਹੜੇ ਹਾਈਵੇਜ਼ ਜਾਂਦੇ ਉਹਨਾਂ ਤੇ ਵੱਖ-ਵੱਖ ਸ਼ਹਿਰਾਂ ਤੋਂ ਫਾਇਰ ਫਾਈਟਰਸ ਨੂੰ ਲਾਸ ਐਂਜਲਸ ਵੱਲ ਜਾਂਦੇ ਹੋਏ ਦੇਖਿਆ ਹੈਗਾ, ਜੀ ਤੇ ਆਲਰੇਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਅੱਗ ਨੂੰ ਬੁਝਾਉਣ, ਵੱਖ-ਵੱਖ ਅੱਗਾਂ ਨੂੰ ਬੁਝਾਉਣ ਦੇ ਲਈ ਲੋਕ ਲੱਗੇ ਹੋਏ ਹੈਗੇ ਆ, ਤੇ ਬਹੁਤ ਸਾਰੇ ਲੋਕ ਫੱਟੜ ਵੀ ਹੋਏ ਹੈਗੇ। ਜੀ ਬਿਲਕੁਲ। ਐਮਰਜੈਂਸੀ ਦੇ ਵਿੱਚ $500 ਮਿਲੀਅਨ ਆਲਰੇਡੀ ਜਿਹੜੇ ਆ ਫੈਡਰਲ ਦੇ ਦੁਆਰਾ ਉਹਨਾਂ ਨੇ ਐਲਾਨਿਆ ਹੈਗਾ ਆ, ਬਾਈਡਨ ਜਿਹੜਾ ਉਹ ਹੋਣਾ ਨੇ। ਸੋ ਉੱਥੇ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਪੈਣੀ ਆ। ਜਿੰਨਾ ਇਹ ਅਮਾਊਂਟ ਇਹ ਦੱਸ ਰਹੇ ਆ, ਇਸ ਦੇ ਨਾਲੋਂ ਵੀ ਕਾਫੀ ਜ਼ਿਆਦਾ ਜਿਹੜਾ ਅਮਾਊਂਟ ਆ ਇੱਥੇ ਲੋਡ ਜਿਹੜਾ ਉਹ ਪੈਣਾ ਆ, ਤੇ ਹਾਲਾਤ ਖਾਸੇ ਜਿਹੜੇ ਉਹ ਮਾੜੇ ਆ। ਉੱਥੋਂ ਦੀ ਜਿਹੜੀ ਮੇਅਰ ਆ ਉਸ ਦੇ ਉੱਤੇ ਵੀ ਲੋਕਾਂ ਦਾ ਗੁੱਸਾ ਜਿਹੜਾ ਆ ਉਹ ਬਰਕਰਾਰ ਬਣਿਆ ਪਿਆ ਆ। ਗਾਨਾ ਦੇ ਵਿੱਚ ਜਿੱਦਾਂ ਆਪਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਉਹ ਮੁੜ ਕੇ ਵਾਪਸ ਆਈ ਆ, ਸੋ ਉਹਨਾਂ ਨੂੰ ਉਸ ਨੂੰ ਜਿਹੜੇ ਆ ਮੇਅਰ ਕੈਰਨ ਬੈਸ ਆ ਉਸ ਨੂੰ ਵੀ ਜਿਹੜਾ ਹੁਣ ਲਗਾਤਾਰ ਜਿਹੜੇ ਉਸ ਦੇ ਸਵਾਲਾਂ ਦਾ, ਤਿੱਖੇ ਸਵਾਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਹਾਈਡਰੈਂਟਸ ਤੋਂ ਪਾਣੀ ਮੁੱਕ ਜਾਣ ਦਾ ਮਸਲਾ ਵੀ ਜਿਹੜਾ ਇਸ ਟਾਈਮ ਕਾਫੀ ਜ਼ਿਆਦਾ ਉਛਲਿਆ ਜਿਹੜਾ ਉਹ ਪਿਆ ਆ, ਤੇ ਕਿੱਥੇ ਕਿੱਥੇ ਜਾਣ, ਕਿਵੇਂ ਕਿਵੇਂ ਜਿਹੜੇ ਉਹ ਜਾਣਗੇ, ਇਹ ਜਿਹੜੀ ਚੀਜ਼ ਆ ਉਹ ਦੇਖਣ ਵਾਲੀ ਆ। 4 ਲੱਖ ਤੋਂ ਵੱਧ ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਹੈ ਲਾਸ ਐਂਜਲਸ ਦੇ ਵਿੱਚ। ਇੰਨੇ ਲੋਕ ਈਵਨ ਜਿਹੜੇ ਐਮਰਜੈਂਸੀ ਰਿਸਪੌਂਸ ਵਾਲੇ ਵੀ ਜੋ ਕਨਫਿਊਜ਼ ਹੋਏ ਬੈਠੇ ਆ, ਕਿੱਥੇ ਜਾਈਏ। ਇੱਕ ਟਾਈਮ ਦੇ ਉੱਤੇ 8:22 ਤੇ ਜੋ ਲਾਸ ਐਂਜਲਸ ਦੇ 5:22 ਤੇ ਈਸਟਰਨ ਟਾਈਮ 8:22 ਤੇ ਮਿਸਟੇਕਨਲੀ ਉਹਨਾਂ ਨੇ ਪੂਰੇ ਲਾਸ ਐਂਜਲਸ ਕਾਉਂਟੀ ਨੂੰ ਇਵੈਕੂਏਸ਼ਨ ਕਰਨ ਦਾ ਜਿਹੜਾ ਆ ਮੈਸੇਜ ਸੈਲੂਲਰ ਫੋਨਾਂ ਤੇ ਦੇ ਦਿੱਤਾ। ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਉਹ ਕਰੈਕਸ਼ਨ ਕਰਨੀ ਪਈ, ਤੇ ਇਨ ਦਾ ਮੀਨ ਟਾਈਮ ਉਨੇ ਟਾਈਮ ਦੇ ਵਿੱਚ ਜਿਹੜੀਆਂ ਸੜਕਾਂ ਆ ਉਹ ਜਾਮ ਹੋ ਗਈਆਂ। ਬਿਲਕੁਲ। ਸਦਰਨ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਸਕੂਲ ਆ, ਉਹਨਾਂ ਨੇ ਵੀ ਜਿਹੜੀਆਂ ਸਕੂਲਾਂ ਆ ਉਹ ਸਕੂਲ ਜਿਹੜੇ ਆ ਉਹਨਾਂ ਨੂੰ ਕੈਂਸਲ ਕੀਤਾ ਹੋਇਆ। ਕਈ ਸਕੂਲ ਤਾਂ ਚਾਰਟਰ ਸਕੂਲ ਤਾਂ ਇੱਕ ਜਿਹੜਾ ਦੇਖੀ ਸੀ ਵੀਡੀਓ ਵੀ ਉਹ ਪੂਰੀ ਤਰ੍ਹਾਂ ਮਤਲਬ ਕਹਿ ਲਓ ਵੀ ਮਲਬਾ ਬਣ ਗਿਆ, ਸਿਰਫ ਤੇ ਸਿਰਫ ਜਿਹੜਾ ਕਹਿ ਲਓ ਵੀ ਸਵਾਹ ਹੀ ਜਿਹੜੀ ਆ ਉਹ ਬਣ ਕੇ ਰਹਿ ਗਈ। 7-7 8-8 ਮਿਲੀਅਨ ਡਾਲਰ ਵਾਲੀ ਜਿਹੜੀ ਨੇਬਰਹੁੱਡ ਸੀਗੀ, ਜਿੱਥੇ ਕੱਲਾ ਘਰ ਇੰਨੇ ਦਾ ਸੀ, ਉਹ ਵੀ ਸੜ ਕੇ ਜਿਹੜੀ ਉਹ ਸਵਾਹ ਇਸ ਟਾਈਮ ਹੋ ਚੁੱਕੀ ਹੋਈ ਆ। ਬਣ ਕੀ ਰਿਹਾ ਨਾ, ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਅੱਗ ਫੈਲ ਕਿਉਂ ਜ਼ਿਆਦਾ ਰਹੀ ਹੈ। ਹਨੇਰੀ ਜਿਹੜੀ ਨਾਲ ਚੱਲ ਰਹੀ, ਹਵਾ ਚੱਲ ਰਹੀ ਆ, ਜਿਹੜੇ ਚੰਗਿਆੜੇ ਆ ਉਹ ਉੱਡ ਕੇ ਇੱਕ ਘਰ ਤੋਂ ਦੂਜੇ ਘਰ ਤੱਕ ਜਾ ਰਹੇ ਆ। ਲਾਟਾਂ ਤਾਂ ਬਾਅਦ ਚ ਜਾਂਦੀਆਂ ਆ, ਚੰਗਿਆੜੇ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾਂਦੇ ਆ ਤਾਂ ਉਹ ਫਿਰ ਅੱਗੇ ਅੱਗ ਜਿਹੜੀ ਉਹ ਵਧਾਈ ਜਾ ਰਹੇ ਆ, ਉਹ ਫੈਲਾਈ ਜਾ ਰਹੇ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ। ਕਈ ਲੋਕਾਂ ਨੇ ਦੇਖਿਆ, ਕਈਆਂ ਨੇ ਨੇਬਰਹੁੱਡ ਦੇ ਵਿੱਚ ਆਪਣੇ ਆਂਢੀਆਂ ਗੁਆਂਢੀਆਂ ਦੇ ਘਰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ। ਇੱਕ ਨੇ ਤਾਂ ਰਿੰਗ ਕੈਮਰੇ ਤੋਂ ਉਹਦੇ ਮਾਲਕਾਂ ਨੂੰ ਜਿਹੜੇ ਉੱਥੇ ਨਹੀਂ ਸੀਗੇ ਉਹਨੂੰ ਕਾਲ ਕੀਤੀ, ਤੇ ਉਹਨਾਂ ਨੇ ਪਰਮਿਸ਼ਨ ਲੈ ਕੇ ਇਵੈਂਚੁਅਲੀ ਜਿਹੜਾ ਆ ਉਹ ਉਹਨਾਂ ਨੇ ਉਹਦੇ ਛੱਤ ਦੇ ਉੱਤੇ ਪਾਣੀ ਮਾਰਨਾ ਸ਼ੁਰੂ ਕੀਤਾ, ਕਿਉਂਕਿ ਉਹਦੇ ਘਰ ਦੇ ਵਿੱਚ ਲੱਗਾ ਜਿਹੜਾ ਪਾਮ ਦਾ ਟਰੀ ਸੀ ਉਸ ਨੂੰ ਉੱਤੇ ਅੱਗ ਪਈ ਹੋਈ ਸੀ, ਤੇ ਉਹ ਤੋਂ ਚੰਗਿਆੜੇ ਥੱਲੇ ਡਿੱਗ ਰਹੇ ਸੀ, ਤੇ ਉਸਦੇ ਘਰ ਦਾ ਜਿਹੜਾ ਉਹ ਬਚਾਅ ਹੋ ਗਿਆ। ਪਰ ਇਦਾਂ ਦੀ ਜਿਹੜੀ ਸਥਿਤੀ ਆ
ਇਹ ਬਹੁਤ ਜ਼ਿਆਦਾ ਕਾਮਨ ਉੱਥੇ ਜਿਹੜੀ ਉਹ ਬਣੀ ਪਈ ਆ। ਸੋ ਵਰਸਟ ਇਜ਼ ਯੈਟ ਟੂ ਕਮ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਇੰਸ਼ੋਰੈਂਸ ਕੰਪਨੀਆਂ ਨੇ, ਇਹ ਪਤਾ ਲੱਗਾ ਜਦੋਂ ਇਹ ਹਨੇਰੀ ਆਉਣੀ ਸੀ, ਤੇਜ਼ ਹਵਾਵਾਂ ਆਉਣੀਆਂ ਸੀ, ਲੋਕਾਂ ਦੀ ਫਾਇਰ ਦੀ ਇੰਸ਼ੋਰੈਂਸ ਹੀ ਕੈਂਸਲ ਕਰ ਦਿੱਤੀ ਸੀਗੀ। ਸੋ ਹੁਣ ਇਹ ਵੀ ਇੱਕ ਨਵਾਂ ਮਸਲਾ ਜਿਹੜਾ ਉਹ ਲੋਕਾਂ ਦੇ ਲਈ ਜਿਹੜਾ ਉਹ ਬਣਨ ਜਾ ਰਿਹਾ ਆ। ਇੱਕ ਤੱਕ ਜਿਨ੍ਹਾਂ ਦੀ ਹੁੰਦੀ ਨਹੀਂ ਉਹ ਡਿਫਰੈਂਟ ਸਟੋਰੀ ਆ, ਜਿਨ੍ਹਾਂ ਦੀ ਹੈਗੀ ਸੀ ਇਹ ਹਨੇਰੀ ਆਉਣ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀਆਂ ਨੇ ਕੈਂਸਲ ਕਰ ਦਿੱਤੀ। ਸੋ ਤੁਸੀਂ ਵੀ ਕਹਿ ਰਹੇ ਸੀ, ਮੈਂ ਇੱਕ ਥਾਂ ਦੇ ਉੱਤੇ ਪੜ੍ਹ ਰਿਹਾ ਸੀ, ਕਹਿੰਦੇ ਵੀ ਇਹ ਓਵਰਆਲ $50 ਬਿਲੀਅਨ ਤੋਂ ਵੱਧ ਦਾ ਜਿਹੜਾ ਖਰਚਾ ਆ ਇੱਥੇ ਇਹਨੂੰ ਮੁੜ ਉਸਾਰੀ ਦੇ ਵਿੱਚ ਹੋਣਾ ਆ। ਉਹ ਵੀ ਤਾਂ ਜੇ ਹੁਣ ਅੱਗ ਅਜੇ ਵੀ ਜਿਹੜੀ ਉਹ ਕਾਬੂ 'ਚ ਆ ਜਾਵੇ, ਪਰ ਅੱਗ ਅਜੇ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਨਹੀਂ ਆ ਰਹੀ ਹੈਗੀ। ਅਗਲੀ ਖਬਰ ਜਿਹੜੀ ਆ ਉਹ ਤਬਾਹੀ ਤੋਂ ਬਾਅਦ ਆਈਸ ਵਾਲਿਆਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਜਿਹੜੀ ਆ ਡਰਾਇਆ ਹੋਇਆ ਆ ਬੇਕਰਸਫੀਲਡ ਏਰੀਏ 'ਚ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਅੱਜ ਖਬਰਾਂ ਆ ਰਹੀਆਂ ਬੇਕਰਸਫੀਲਡ ਦੀ ਵਾਈਸ ਮੇਅਰ ਤੱਕ ਨੇ ਸਾਡੇ ਨਾਲ ਇੰਟਰਵਿਊ ਦੇ ਦੌਰਾਨ ਦੱਸਿਆ ਪਈ 5 ਪੰਜਾਬੀ ਬੀਬੀਆਂ ਨੂੰ ਵੀ ਉਹ ਚੱਕ ਕੇ ਲੈ ਗਏ ਆ ਆਈਸ ਵਾਲੇ। ਤੇ ਹਰਜੋਤ ਸਿੰਘ ਜੀ ਸੌਰੀ ਕਰੈਕਸ਼ਨ ਕਰਦੇ ਆ, ਆਈਸ ਵਾਲੇ ਨਹੀਂ ਕਰ ਰਹੇ, CBP ਵਾਲੇ ਜਿਹੜੇ ਕਰ ਰਹੇ ਆ, ਕਸਟਮ ਬਾਰਡਰ ਹੈ। ਇਹ ਦੋਨੋਂ ਹੀ ਵੱਖ-ਵੱਖ ਸ਼ਾਖਾਵਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਦਰ, ਪਰ ਇਹ ਜਿਹੜੀ ਛਾਪੇਮਾਰੀ ਆ ਇਹ CBP ਦੇ ਦੁਆਰਾ ਜਿਹੜੀ ਇਸ ਟਾਈਮ ਕੀਤੀ ਜਾ ਰਹੀ ਆ, ਇਹ ਵੀ ਉਹਨਾਂ ਨੇ ਕਨਫਰਮ ਕੀਤਾ ਸੀਗਾ ਜੀ। ਸੋ ਉਹਦੇ ਵਿੱਚ ਸਟੋਰਾਂ ਨੂੰ $50,000 ਦਾ ਫਾਈਨ ਵੀ ਕੀਤਾ, $10,000 ਪਰ ਪਰਸਨ, ਕਿਉਂਕਿ ਜੇ ਕੋਈ ਇਲੀਗਲੀ ਤੁਸੀਂ ਇੰਪਲਾਈ ਕਰਦੇ ਆ ਤੇ $10,000 ਦਾ ਫੈਡਰਲ ਪਰ ਸਾਈਟੇਸ਼ਨ ਜੋ ਪਰ ਸਾਈਟੇਸ਼ਨ ਹੈਗੀ ਆ। ਸੋ ਇਸ ਤੋਂ ਬਿਨਾ ਸਾਡੇ ਬੇ ਏਰੀਏ ਦੇ ਵਿੱਚ ਬਹੁਤ ਸਾਰੇ ਸੋਸ਼ਲ ਸਾਈਟਸ ਦੇ ਉੱਤੇ ਅੱਜ ਟੁੱਲੀ ਰੋਡ ਤੇ ਸੈਂਟਰ ਰੋਡ ਇਸ ਏਰੀਏ ਦੇ ਵਿੱਚ ਸਪੈਨਿਸ਼ ਮੂਲ ਦੇ ਕਾਫੀ ਲੋਕ ਰਹਿੰਦੇ ਆ, ਉੱਥੇ ਵੀ ਬਾਰਡਰ ਪੈਟਰੋਲ ਏਜੰਟਸ ਦੀਆਂ ਗੱਡੀਆਂ ਦੇਖੀਆਂ ਗਈਆਂ, ਕੁਝ ਲੋਕਾਂ ਨੂੰ ਫੜਿਆ ਹੋਇਆ, ਉਹ ਵੀਡੀਓਜ਼ ਪਿਕਚਰਸ ਘੁੰਮ ਰਹੀਆਂ। ਇਸ ਤੋਂ ਬਿਨਾ ਸਦਰਨ ਕੈਲੀਫੋਰਨੀਆ 'ਚ ਆਕਸਨਾਰਡ ਵਾਲਾ ਜਿਹੜਾ ਏਰੀਆ ਆ, ਉੱਥੇ ਵੀ ਜਿਹੜੇ ਛਾਪੇ ਪਏ ਹੈਗੇ ਆ। ਸੋ ਸਟੋਰਾਂ ਦੇ ਉੱਤੇ, ਗੈਸ ਸਟੇਸ਼ਨਾਂ ਦੇ ਉੱਤੇ, ਫਾਰਮਸ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੇ ਛਾਪੇ ਪਏ ਆ। ਤੇ ਹੁਣ ਪੰਜਾਬੀ ਵੀ ਜਿਹੜੇ ਆ ਉਹ ਇਹਨਾਂ ਨੇ ਚੱਕੇ ਹੈਗੇ ਆ, ਇਹ 100% ਕਨਫਰਮ ਹੈਗਾ। ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਸੀ ਨਾ ਵੀ ਜੇ ਤੁਹਾਡੇ ਕੋਲ A ਨੰਬਰ ਆ ਤਾਂ ਤੁਹਾਨੂੰ ਕੁਝ ਨਹੀਂ ਕਹਿ ਰਹੇ। ਸੋ ਮਿਲੀਆਂ ਰਿਪੋਰਟਾਂ ਦੇ ਮੁਤਾਬਕ ਉਹ ਕਹਿੰਦੇ ਵੀ ਤੁਹਾਨੂੰ ਪਹਿਲਾਂ ਡਿਟੇਨ ਕਰਦੇ ਨੇ, ਫਿਰ ਉਹ ਤੁਹਾਨੂੰ ਵੈਨ 'ਚ ਬਿਠਾ ਲੈਂਦੇ ਨੇ ਤੇ ਸਵਾਲ ਜਵਾਬ ਉਸ ਤੋਂ ਬਾਅਦ 'ਚ ਜਿਹੜੇ ਉਹ ਕੀਤੇ ਜਾ ਰਹੇ ਆ, ਜਾਂ ਤੁਹਾਨੂੰ ਸਵਾਲਾਂ 'ਚ ਐਸਾ ਉਲਝਾ ਲੈਂਦੇ ਆ, ਚਾਹੇ ਉਹ ਤੁਹਾਨੂੰ ਇੱਕ ਰੈਗੂਲਰ ਕਾਰ ਸਟਾਪ ਦੇ ਵਿੱਚ ਆ ਜਾਂ ਤੁਰੇ ਜਾਂਦੇ ਆ। ਗੈਸ ਸਟੇਸ਼ਨ ਵਾਲਿਆਂ ਨੇ ਇਹ ਦੱਸਿਆ ਵੀ ਗੈਸ ਭਰਾਉਂਦੇ ਲੋਕਾਂ ਨੂੰ ਵੀ ਉਹਨਾਂ ਨੇ ਡਿਟੇਨ ਜਿਹੜਾ ਉਹ ਕੀਤਾ ਆ। ਇਹ ਰਿਐਲਿਟੀ ਆ ਜੀ। ਇਹ ਹੁਣ ਜਿੱਦਾਂ ਮਰਜ਼ੀ ਕੋਈ ਆਪਣੇ ਆਪ ਨੂੰ ਬੋਲੀ ਜਾਵੇ ਵੀ ਡਰਾਉਂਦੇ ਆ ਜਾਂ ਜੋ ਮਰਜ਼ੀ ਆ, ਪਰ ਇਹ ਰਿਐਲਿਟੀ ਆ। ਪੇਪਰ ਵਰਕ ਆਪਣਾ ਪੂਰਾ ਰੱਖੋ, ਜਾਂ ਆਪਣੇ ਜਿਹੜੇ ਅਧਿਕਾਰਾਂ ਦਾ ਪਾਲਣਾ ਕਰੋ ਵੀ ਅਸੀਂ ਨਹੀਂ ਬੋਲਣਾ, ਜਾਂ ਤੁਸੀਂ ਦੱਸੋ ਵੀ ਤੁਸੀਂ ਸਾਨੂੰ ਡਿਟੇਨ ਕਿਉਂ ਕੀਤਾ, ਗ੍ਰਿਫਤਾਰ ਕਰਨਾ ਡਿਟੇਨ ਕਰਨ ਦੇ ਲਈ ਕੀਤਾ ਆ, ਜਾਂ ਤੁਸੀਂ ਦੱਸੋ ਵੀ ਬਾਰਡਰ ਪੈਟਰੋਲ ਏਜੰਟ ਆ, ਕਾਹਦੇ ਲਈ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਉਹ ਤੁਹਾਨੂੰ ਸਵਾਲਾਂ 'ਚ ਉਲਝਾਉਂਦੇ ਆ, ਤੁਹਾਨੂੰ ਵੀ ਜਿਹੜਾ ਆਪਣੀ ਜਿਹੜੀ ਉਹ ਦ੍ਰਿੜਤਾ ਦੇ ਨਾਲ ਹੀ ਜਿਹੜਾ ਉਹ ਕੰਮ ਕਰਨਾ ਪੈਣਾ ਆ। ਇਹ ਜਿਹੜਾ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਜਿੱਦਾਂ ਲਿਸਟਾਂ ਬਣ ਕੇ ਉਹ ਬੰਦੇ ਦੇ ਉੱਤੇ ਸਪੈਸੀਫਿਕਲੀ ਜਿਹੜਾ ਉਹ ਜਾਇਆ ਜਾ ਰਿਹਾ ਆ। ਹੋ ਸਕਦਾ ਵੀ ਉਹ ਲੋਕ ਨੇ ਜਿਨ੍ਹਾਂ ਦੇ ਰਿਮੂਵਲ ਆਰਡਰ ਲੱਗੇ ਨੇ, ਜਾਂ ਡੈਪੂਟੇਸ਼ਨ ਜਿਨ੍ਹਾਂ ਦੀਆਂ ਕਨਫਰਮ ਕਰ ਦਿੱਤੀਆਂ ਅਦਾਲਤਾਂ ਨੇ, ਉਹਨਾਂ ਨੂੰ ਕਰ ਰਹੇ ਆ। ਕਿਉਂਕਿ ਸਵੇਰੇ CBP ਵਾਲਿਆਂ ਦਾ ਬਿਆਨ ਇਹ ਆਇਆ ਸੀਗਾ ਵੀ ਅਸੀਂ ਤਾਂ ਭਾਈ ਸਿਰਫ ਕ੍ਰਿਮੀਨਲਸ ਦੇ ਪਿੱਛੇ ਜਾ ਰਹੇ ਆ, ਜਾਂ ਕੋਈ ਰੇਪਿਸਟ ਆ, ਕੋਈ ਸੈਕਸ਼ੂਅਲ ਮਿਸਕੰਡਕਟ ਵਾਲਾ ਆ, ਜਾਂ ਜਿਨ੍ਹਾਂ ਦੇ ਉੱਤੇ ਚਾਰजेस ਨੇ ਅਸੀਂ ਉਹਨਾਂ ਦੇ ਦੁਆਲੇ ਜਾ ਰਹੇ ਆ। ਪਰ ਬਾਅਦ ਦੇ ਵਿੱਚ ਇਹਨਾਂ ਨੇ ਚੁੱਪ ਦੇਣੀ, ਇਦਾਂ ਹੀ ਬਿਆਨ ਦੇ ਦੇਣਾ ਵੀ ਅਸੀਂ ਗਏ ਉਹਨਾਂ ਨੂੰ ਫੜਨ ਸੀਗੇ, ਪਰ ਇਹ ਰਸਤੇ 'ਚ ਸਾਨੂੰ ਮਿਲ ਗਏ ਤੇ ਅਸੀਂ ਇਹਨਾਂ ਨੂੰ ਵੀ ਜਿਹੜਾ ਉਹ ਚੱਕ ਲਿਆ। ਪਰ ਇਹ ਟਾਰਗੇਟਡ ਇਸ ਟਾਈਮ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਆ। ਭਾਈ ਮੇਕ ਸ਼ੋਰ ਕਰੋ ਪੇਪਰ ਵਰਕ ਜਿਹੜਾ ਤੁਹਾਡਾ ਹੁਣ ਪੂਰਾ ਟਿਚ ਹੋਵੇ। ਖੱਜਲ ਖਵਾਰੀ ਤਾਂ ਜਿਹੜੀ ਆ ਉਸ ਦਾ ਸਾਹਮਣਾ ਕਿਸੇ ਨੂੰ ਵੀ ਜਿਹੜਾ ਉਹ ਕਰਨਾ ਪੈ ਸਕਦਾ ਹੈ। ਬਾਕੀ ਇਮੀਗ੍ਰੇਸ਼ਨ ਬਿੱਲਾਂ ਨੂੰ ਲੈ ਕੇ ਧੜਾ ਧੜ ਜਿਹੜੇ ਬਿੱਲ ਆ ਉਹ ਕੱਲ ਨੂੰ ਬਿੱਲ ਉਹਨੇ ਸੈਨੇਟ 'ਚ ਲੈ ਕੇ ਆਣਾ ਸੀ, ਅੱਜੇ ਪਾਸ ਕਰਤਾ ਰਾਜਕਨਵੀਰ ਸਿੰਘ ਜੀ ਜਿਹੜਾ ਬਿੱਲ ਲਿੰਕਨ ਰੈਲੀ ਵਾਲਾ। ਅੱਜ ਸੈਨੇਟ ਨੇ 84 ਹੱਕ ਦੇ ਵਿੱਚ ਵੋਟ ਪਾਏ ਆ, 9 ਸਿਰਫ ਅਗੇਂਸਟ ਗਿਆ। ਦੇਖੋ ਲਗਭਗ ਕਿੰਨੀ ਮੈਜੋਰਟੀ ਦੇ ਵਿੱਚ ਡੈਮੋਕ੍ਰੇਟਸ ਨੇ ਰਿਪਬਲਿਕਨਸ ਦਾ ਇਸ ਬਿੱਲ ਦੇ ਵਿੱਚ ਸਾਥ ਦੇ ਦਿੱਤਾ ਆ। ਬਿਲਕੁਲ ਫਿਲਬਸਟਰ ਤੋਂ ਓਵਰਕਮ ਕਰ ਲਿਆ ਇਹਨਾਂ ਨੇ। CNN ਦਾ ਇੱਕ ਪੋਲਿਟਿਕਸ ਦਾ ਕਮੈਂਟੇਟਰ ਹੈਗਾ ਮਨੂ ਰਾਜੂ, ਉਹ ਕਹਿੰਦਾ ਵੀ ਡੈਮੋਕ੍ਰੇਟ ਤਾਂ ਇੰਨੇ ਡਰ ਗਏ ਆ ਵੀ ਅਸੀਂ ਹਾਰੇ ਸਿਰਫ ਇਮੀਗ੍ਰੇਸ਼ਨ ਇਸ਼ੂ ਕਰਕੇ ਆ, ਵੀ ਆਉਣ ਵਾਲੇ 2 ਸਾਲਾਂ ਨੂੰ ਡੈਮੋਕ੍ਰੇਟਸ ਦਾ ਹੋਰ ਜ਼ਿਆਦਾ ਸਫਾਈ ਨਾ ਹੋ ਜਾਏ। ਸੋ ਇਸ ਕਰਕੇ ਹੁਣ ਤੁਸੀਂ ਹਿਸਾਬ ਲਾ ਲਓ ਵੀ 84 ਜਿਹੜੇ ਸੈਨੇਟਰਸ ਆ, ਜਿਨ੍ਹਾਂ 'ਚ ਰਿਪਬਲਿਕਨਸ ਵੀ ਆ, ਰਿਪਬਲਿਕਨ 53 ਆ ਤੇ ਬਾਕੀ ਡੈਮੋਕ੍ਰੇਟਸ ਆ, ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਆ ਵੀ ਛੋਟੇ ਤੋਂ ਛੋਟਾ ਕ੍ਰਾਈਮ ਵੀ, ਚਾਹੇ ਉਹ ਚੋਰੀ ਕਰਨ ਦਾ ਆ, ਸ਼ਾਪ ਲਿਫਟਿੰਗ ਦਾ ਆ, ਮਿਸਡਮੀਨਰ ਆ,
ਮੈਂ ਤਾਂ ਇੱਕ ਜਗ੍ਹਾ ਪੜ੍ਹ ਰਿਹਾ ਸੀ ਜੇ ਵਾਕਿੰਗ ਤੱਕ ਤਾਂ ਵੀ। ਇਹ ਤਾਂ ਹੁਣ ਧੱਕਾ ਹੀ ਆ ਸੋ ਵੈਸੇ। ਇਹ ਆਪਾਂ ਕਨਫਰਮ ਕਰਾਂਗੇ ਬਾਅਦ ਦੇ ਵਿੱਚ। ਸੋ ਇਹਦਾ ਮਤਲਬ ਇਹ ਆ ਵੀ ਪਹਿਲਾਂ ਇਹ ਸੀ ਵੀ ਜੇ ਕੋਈ ਐਗਰੀਵੇਟਡ ਅਸੌਲਟ ਦੇ ਵਿੱਚ ਫੜਿਆ ਜਾਂਦਾ ਆ, ਵੀ ਫੈਲਨੀ ਹੁੰਦੀ ਹੈਗੀ ਆ, ਉਸ ਨੂੰ ਰਿਪੋਰਟ ਕੀਤਾ ਜਾਊਗਾ। ਹੁਣ ਮਾੜੇ ਜਿਹੇ ਕ੍ਰਾਈਮ ਦੇ ਉੱਤੇ ਵੀ ਜਿਹੜਾ ਆ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਹੈ ਨਹੀਂ, ਉਹਨੂੰ ਡਿਪੋਰਟ ਕੀਤਾ ਜਾਊਗਾ। ਇੱਕ ਗ੍ਰੀਨ ਕਾਰਡ ਚੀਜ਼ ਵਾਲੇ ਵੀ ਜੀ। ਜ਼ਿਆਦਾ ਸੋਚਣ ਨਾ, ਹੂੰ, ਹੂੰ। ਜਦੋਂ ਤੱਕ ਤੁਸੀਂ ਸਿਟੀਜ਼ਨ ਨਹੀਂ ਬਣੇ। ਉਹ ਜਦੋਂ ਤੁਸੀਂ ਸਿਟੀਜ਼ਨ ਬਣਦੇ ਆ, ਤੁਹਾਨੂੰ ਪਤਾ ਹੀ ਆ ਵੀ DUI ਹੋਰ ਕਿੰਨਾ ਕੁਝ ਕਾਊਂਟ ਹੁੰਦਾ। ਖਾਸ ਕਰਕੇ ਜਿਹੜੇ ਆਪਣੇ ਸਰੋਤੇ ਸੁਣ ਰਹੇ ਆ ਵੀ ਭਾਈ ਕੋਈ ਕਿਸੇ ਤਰ੍ਹਾਂ ਦੀ ਇਹ ਆ ਵੀ ਦੇਖੋ, ਮੁੱਕਦੀ ਗੱਲ ਇਹ ਆ ਵੀ ਲਾ ਅਬਾਈਡਿੰਗ ਸਿਟੀਜ਼ਨ ਬਣਨ ਦੀ ਜਿਹੜੀ ਉਹ ਗੱਲ ਆ, ਪੁੱਠੇ ਕੰਮ ਜਿਹੜੇ ਉਹ ਕਿਸੇ ਨੂੰ ਨਹੀਂ ਕਰਨੇ ਚਾਹੀਦੇ। ਕੋਈ ਵੀ ਜਿਹੜੀ ਉਹ ਸਲਾਹ ਨਹੀਂ ਦਿੰਦਾ। ਸੋ ਇਹ ਜੇ ਬਿੱਲ ਪਾਸ ਨਹੀਂ ਹੋਇਆ, ਫਾਈਨਲ ਵੋਟ ਲਈ ਜਾਣਾ ਹੈ। ਫਿਲਬਸਟਰ ਨੂੰ ਜਿਹੜਾ ਉਹ ਸੇਲ ਕਰ ਗਿਆ ਆ 9 ਦੇ ਮੁਕਾਬਲੇ 84 ਵੋਟਾਂ ਦੇ ਨਾਲ। ਹੁਣ ਇਸ ਨੂੰ ਫਿਲਬਸਟਰ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਹੁਣ ਇਸ ਨੂੰ ਸਿਰਫ 60 ਵੋਟਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਜੋ ਲੱਗ ਰਿਹਾ ਹੈ ਇਸ ਟਾਈਮ ਵੀ ਆਸਾਨੀ ਦੇ ਨਾਲ ਇਹ 60 ਵੋਟਾਂ ਨੂੰ ਪਾਰ ਕਰਕੇ ਇਵੈਂਚੁਅਲੀ ਪ੍ਰੈਜ਼ੀਡੈਂਟ ਦੇ ਜਿਹੜੇ ਡੈਸਕ ਦੇ ਉੱਤੇ ਸਾਈਨ ਹੋਣ ਦੇ ਲਈ ਜਿਹੜਾ ਉਹ ਜਾਊਗਾ। ਲਿੰਕਨ ਰਾਈਲੀ ਦੇ ਬਾਰੇ ਜਿਹੜਾ ਦੱਸਦੇ ਜਾਈਏ, 22 ਸਾਲਾਂ ਦੀ ਜਾਰਜੀਆ ਦੀ ਸਟੂਡੈਂਟ ਸੀ, ਜਿਸ ਨੂੰ ਵੈਨੇਜ਼ੁਏਲਾ ਦੇ ਹੋਜ਼ੇ ਇਬਾਰਾ 26 ਸਾਲਾਂ ਦੇ ਨੇ 22 ਫਰਵਰੀ ਦੇ ਵਿੱਚ ਜਿਹੜਾ ਉਹ ਕਤਲ ਕਰ ਦਿੱਤਾ ਸੀ। 3 ਵਾਰੀ ਕਹਿੰਦੇ ਵੀ ਉਹ ਡਿਟੇਨ ਕੀਤਾ ਗਿਆ ਸੀਗਾ US ਦੇ ਵਿੱਚ ਇਲੀਗਲੀ ਅਰਾਈਵ ਹੋਣ ਤੋਂ ਬਾਅਦ ਦੇ ਵਿੱਚ। ਬਾਰਡਰ ਪੈਟਰੋਲ ਨੇ ਤੇ ਨਿਊਯਾਰਕ ਨੇ ਤੇ ਜਾਰਜੀਆ ਨੇ, ਇਹਨਾਂ ਤਿੰਨਾਂ ਨੇ ਵਾਰੀ-ਵਾਰੀ ਸਿਰ ਉਸ ਬੰਦੇ ਨੂੰ ਜਿਹੜਾ ਉਹ ਛੱਡ ਦਿੱਤਾ ਸੀ ਡਿਟੇਨ ਕੀਤੇ ਜਾਣ ਤੋਂ ਬਾਅਦ ਚ ਵੀ। ਸੋ ਇਸੇ ਲਈ ਇਹ ਇੱਕ ਜਿਹੜਾ ਸਖਤ ਆ ਲਿੰਕਨ ਰਾਈਲੀ ਐਕਟ ਇਮੀਗ੍ਰੇਸ਼ਨ ਆ, ਉਹ ਉਸ ਨੂੰ ਜਿਹੜਾ ਹੁਣ ਪਾਸ ਹੋਣ ਵੱਲ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਿਹਾ ਹੈ। ਤੇ ਹਾਊਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈ। 264 ਹੱਕ ਸੀ, 159 ਅਗੇਂਸਟ ਸੀਗੇ, 48 ਡੈਮੋਕ੍ਰੇਟਸ। ਕੱਲ ਨੂੰ ਜਿਹੜਾ ਹਰਜੋਤ ਸਿੰਘ ਜੀ ਇਸ ਦੀ ਫਾਈਨਲ ਵੋਟ ਹੋਣੀ ਆ। ਸੋ ਇਹ ਤਾਂ ਲੱਗਦਾ ਹੀ ਆ 83 ਕਨਫਰਮ ਹੋ ਗਿਆ ਤੇ 100% ਪਾਸ ਆ। ਤੇ ਮੈਨੂੰ ਲੱਗਦਾ ਹੈ ਵੀ ਸਾਈਨ ਵੀ ਸ਼ਾਇਦ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਰਕੇ ਜਾਣਗੇ, ਮੈਨੂੰ ਲੱਗਦਾ ਜਾਂਦੇ, ਕਿਉਂਕਿ 20 ਤਰੀਕ ਤੱਕ ਹਜੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਕੋਲ ਹੀ ਚਾਰਜ ਹੈਗਾ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਉਧਰ ਅੱਜ ਪ੍ਰੈਜ਼ੀਡੈਂਟ ਜਿਹੜੇ ਦੇਹਾਂਤ ਹੋਏ ਆ, ਮਰਹੂਮ ਪ੍ਰੈਜ਼ੀਡੈਂਟ ਜਿਮੀ ਕਾਰਟਰ ਹੋਣਾ ਦਾ ਫਿਊਨਰਲ ਸੀ। ਉਸ ਮਾਮਲੇ ਦੇ ਉੱਤੇ ਸਾਰਿਆਂ ਨੇ ਜਿਹੜੀ 5 ਪ੍ਰੈਜ਼ੀਡੈਂਟਸ ਮੌਜੂਦ ਸੀ, ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਪੜ੍ਹਨ ਦੀ ਜਿਹੜੀ ਉਹ ਕੋਸ਼ਿਸ਼ ਵੀ ਕੀਤੀ। ਪ੍ਰੈਜ਼ੀਡੈਂਟ ਓਬਾਮਾ ਉਹ ਆਪਣੀ ਵਾਈਫ ਤੋਂ ਬਗੈਰ ਜਿਹੜੇ ਉੱਥੇ ਨਜ਼ਰ ਆਏ, ਉਹ ਇਕੱਲੇ ਹੀ ਜਿਹੜੇ ਆਏ। ਬਾਕੀ ਸਾਰੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਆਪੋ ਆਪਣੀ ਵਾਈਫ ਦੇ ਨਾਲ ਉੱਥੇ ਮੌਜੂਦ ਸੀਗੇ। ਬਿਲ ਕਲਿੰਟਨ, ਹੈਲਰੀ ਕਲਿੰਟਨ, ਜਿਹੜੇ ਜਾਰਜ ਬੁਸ਼, ਜਿਹੜੇ ਜੋ ਬਾਈਡਨ, ਜਿਲ ਬਾਈਡਨ, ਡੋਨਲਡ ਟਰੰਪ, ਮਲੀਨੀਆ ਟਰੰਪ ਤੇ ਓਬਾਮਾ ਹੋਣੀ ਸੀਗੇ। ਇੱਕ ਟਾਈਮ ਦੇ ਉੱਤੇ ਡੋਨਲਡ ਟਰੰਪ ਤੇ ਬਰਾਕ ਓਬਾਮਾ ਆਪਸ ਦੇ ਵਿੱਚ ਹੱਸਦੇ ਹੋਏ, ਗੱਲਾਂ ਕਰਦੇ ਹੋਏ ਵੀ ਜਿਹੜੇ ਉਹ ਨਜ਼ਰ ਆਏ ਆ। ਉਹ ਜਿਹੜੀ ਫੋਟੋ, ਉਹ ਜਿਹੜਾ ਕਲਿੱਪ, ਉਹ ਬਹੁਤ ਜ਼ਿਆਦਾ ਵਾਇਰਲ ਜਿਹੜਾ ਹੋ ਰਿਹਾ ਆ। ਕਮਲਾ ਹੈਰਿਸ ਨੇ ਉਹਨਾਂ ਨੂੰ ਹੱਸਦੀ ਗੱਲ ਕਰਦੇ ਹੋਏ ਦੇਖ ਕੇ ਘੂਰੀ ਜੀ ਵੱਟੀ, ਮੂੰਹ ਜਿਹਾ ਜਿਹੜਾ ਕਹਿੰਦੇ ਵੀ ਉਹਨਾਂ ਨੇ ਕੀਤਾ ਵੀ ਇੱਕ ਟਾਈਮ ਦੇ ਸਾਡੇ ਨਾਲ ਸੀ ਤੇ ਹੁਣ ਦੇਖੋ ਹੱਸਦੇ ਫਿਰਦੇ ਆ। ਜਿਹੜੇ ਜੋ ਬਾਈਡਨ ਦੀ ਵਾਈਫ ਆ ਜਿਲ ਬਾਈਡਨ ਨੇ ਕਮਲਾ ਹੈਰਿਸ ਨੂੰ ਬੁਲਾਇਆ ਨਹੀਂ। ਕਿਤੇ ਨਾ ਕਿਤੇ ਜਿਲ ਬਾਈਡਨ ਆ ਉਹ ਇਸ ਹਿਸਾਬ ਦੇ ਨਾਲ ਦੇਖ ਰਹੀ ਆ ਵੀ ਮੇਰੇ ਘਰ ਵਾਲੇ ਨੂੰ ਜਿਹੜਾ ਉਹ ਪਿੱਛੇ ਕਰਨ ਦੇ ਲਈ ਜਿਹੜੀ ਕਮਲਾ ਹੈਰਿਸ ਦਾ ਸੀਗਾ, ਤਾਂ ਹੀ ਉਹ ਰੀ-ਇਲੈਕਸ਼ਨ ਲਈ ਰਨ ਜਿਹੜਾ ਉਹ ਨਹੀਂ ਕਰ ਸਕੇ। ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਤੇ ਉਹਨਾਂ ਦੀ ਵਾਈਫ ਆ ਉਹ ਵੀ ਮੌਜੂਦ ਸੀਗੇ। ਡੋਨਲਡ ਟਰੰਪ ਤੇ ਮਾਈਕ ਪੈਂਸ ਕਹਿੰਦੇ ਵੀ 4 ਸਾਲਾਂ ਬਾਅਦ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ, ਮੁਲਾਕਾਤ ਜਿਹੜੀ ਉਹ ਕੀਤੀ ਆਪਸ 'ਚ, ਉਹਨਾਂ ਨੇ ਜਿਹੜਾ ਉਹ ਹੈਂਡਸ਼ੇਕ ਵੀ ਕੀਤਾ। ਪਰ ਮਾਈਕ ਪੈਂਸ ਦੀ ਜਿਹੜੀ ਵਾਈਫ ਆ ਉਸਨੇ ਨਾ ਡੋਨਲਡ ਟਰੰਪ ਦੇ ਨਾਲ ਤੇ ਨਾ ਹੀ ਉਹਦੀ ਵਾਈਫ ਦੇ ਨਾਲ ਨਾ ਉਹ ਖੜੇ ਹੋ ਕੇ ਮਿਲੀ ਤੇ ਨਾ ਹੀ ਉਸ ਦੇ ਨਾਲ ਕਹਿੰਦੇ ਵੀ ਹੱਥ ਜਿਹੜਾ ਉਹ ਮਿਲਾਇਆ। ਸੋ ਹਰ ਇੱਕ ਜਣਾ ਆਪੋ ਆਪਣੀਆਂ ਜਿਹੜੀਆਂ ਕਿਆਸ ਰਹੀਆਂ ਇਹ ਹੋਏ। ਜਿਹੜੇ ਪ੍ਰੈਜ਼ੀਡੈਂਟ ਕਾਰਟਰ ਆ ਉਹਨਾਂ ਦੇ ਫਿਊਨਰਲ ਦੇ ਉੱਤੇ ਇਹਨਾਂ ਚੀਜ਼ਾਂ ਨੇ ਇਨਫੈਕਟ ਕਹਿ ਸਕਦੇ ਹਾਂ ਵੀ ਜ਼ਿਆਦਾ ਖਬਰਾਂ ਜਿਹੜੀਆਂ ਉਹ ਬਟੋਰ ਲਈਆਂ। ਜੀ ਹਾਂ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਕਰੰਸੀ ਦੀ ਵੀ। ਪਰ ਇੱਕ ਵਾਰੀ ਫੇਰ ਕੈਲੀਫੋਰਨੀਆ ਅੱਗਾਂ ਨੂੰ ਅਪਡੇਟ ਕਰਦੇ ਹੋਏ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਹੁਣੇ ਹੀ ਅਪਡੇਟ ਕੀਤੀ। ਕਹਿੰਦੇ ਵੀ 9300 ਸਟਰਕਚਰਸ ਤੇ 7 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। 3,60,000 ਲੋਕਾਂ ਨੂੰ ਇਵੈਕੂਏਟ ਕੀਤਾ ਜਾ ਚੁੱਕਾ ਹੈਗਾ। ਤੇ ਅੱਗ 0% ਕੰਟੇਨਡ ਹੈਗੀ ਆ। ਆਪਣੇ ਜਿਹੜੇ ਸਿੱਖ ਆ ਬਹੁਤ ਗੁਰੂ ਘਰਾਂ ਦੇ ਵਿੱਚ ਅਰਦਾਸ ਕਰ ਰਹੇ ਆ ਭਈ ਜੋ ਜਿੰਨਾ ਵੀ ਛੇਤੀ ਗੁਰੂ ਮਹਾਰਾਜ ਕਿਰਪਾ ਕਰਨ, ਨੁਕਸਾਨ ਹੋਰ ਹੋਣੋਂ ਬਚ ਜਾਏ। ਤੇ ਹਜੇ ਸਾਨੂੰ ਕਿਸੇ ਦੀ ਅਪਡੇਟ ਨਹੀਂ ਆਈ ਵੀ ਕੋਈ ਆਪਣੀ ਆਰਗੇਨਾਈਜੇਸ਼ਨ ਕਿਸੇ ਤਰ੍ਹਾਂ ਦੀ ਜਿਹੜੀ ਆ ਸਪੋਰਟ ਫੂਡ ਦੀ ਜਾਂ ਰਹਿਣ ਦੀ ਜਾਂ ਕਿਸੇ ਤਰ੍ਹਾਂ ਦੀ ਕਰ ਰਹੀ ਆ। ਜੇ ਕਰਦੀ ਹੋਈ ਜ਼ਰੂਰ ਸਾਨੂੰ ਜਿਹੜੀ ਆ ਅਪਡੇਟ ਕਰ ਦਿਓ ਤਾਂ ਕਿ ਆਪਣੇ ਸਰੋਤਿਆਂ ਦੇ ਨਾਲ ਅਸੀਂ ਉਹ ਸਾਂਝੀ ਕਰ ਦਾਂਗੇ। 408 272 5200 ਤੇ ਕਾਲ ਕਰਕੇ ਦੱਸ ਦਿਓ। ਤੇ ਹੁਣ ਆਪਾਂ ਜੇ
ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਜੀ। US ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 91 ਪੈਸੇ ਰਹੇ ਆ, ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 96 ਪੈਸੇ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ। ਅੱਜ ਪ੍ਰੈਜ਼ੀਡੈਂਟ ਜਿਮੀ ਕਾਰਟਰ ਦੇ ਫਿਊਨਰਲ ਦੇ ਕਰਕੇ ਸਟਾਕ ਮਾਰਕੀਟ ਜਿਹੜੀਆਂ ਉਹ ਬੰਦ ਰਹੀਆਂ। ਮਾਰਕੀਟ ਵਾਚ ਹਰਜੋਤ ਸਿੰਘ ਦੀ ਰਿਪੋਰਟ ਕਰ ਰਿਹਾ, LA ਵਾਈਲਡ ਫਾਇਰਸ ਇਕਨੋਮਿਕਲੀ $135 ਬਿਲੀਅਨ ਦਾ ਜਿਹੜਾ ਨੁਕਸਾਨ ਆ ਹੁਣ ਤੱਕ ਕਰ ਚੁੱਕੀ ਹੈ, ਤੇ ਇਸ ਤੋਂ ਵੀ ਵੱਧ ਜਿਹੜਾ ਉਹ ਨੁਕਸਾਨ ਜਿਹੜਾ ਉਹ ਹੋ ਸਕਦਾ ਆ। ਸੋ ਉਹ ਦੇਖ ਰਹੇ ਆ, ਕਹਿੰਦੇ ਵੀ ਪਹਿਲਾਂ ਪ੍ਰੀਵੀਅਸ ਐਸਟੀਮੇਟ 52 ਤੋਂ 57 ਬਿਲੀਅਨ ਸੀ, ਤੇ ਹੁਣ ਵੱਧ ਕੇ 135 ਤੋਂ $150 ਬਿਲੀਅਨ ਤੱਕ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਤੇ ਸੋਨੇ ਦਾ ਭਾਅ ਜੇ ਇੱਦਾਂ ਗੱਲ ਕਰਦੇ ਜਾਈਏ ਤਾਂ ਅੱਜ $2600 ਤੇ $94 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 4.6%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 93,161 ਤੇ ਇਥੀਰੀਅਮ 3200 ਤੇ $45 ਦੇ ਬਰਾਬਰ ਚੱਲ ਰਿਹਾ ਆ। ਅਮਰੀਕਨ ਰੈੱਡ ਕਰਾਸ ਦੇ ਹੰਡਰਡਸ ਆਫ ਵਰਕਰ ਸਦਰਨ ਕੈਲੀਫੋਰਨੀਆ ਦੇ ਵਿੱਚ ਹੈਲਪ ਕਰ ਰਹੇ ਹੈਗੇ ਆ। Airbnb ਨੇ ਜਿੰਨੇ ਵੀ ਉਹਨਾਂ ਦੇ ਕੋਲ ਘਰ ਜਾਂ ਅਪਾਰਟਮੈਂਟਸ ਆ, ਉਹ ਉਹਨਾਂ ਨੇ ਫ੍ਰੀ ਜਿਹੜੇ ਵਿਕਟਮਸ ਆ ਉਹਨਾਂ ਨੂੰ ਦਿੱਤੇ ਹੈਗੇ ਆ। ਸ਼ੈਲਟਰ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਖੋਲ੍ਹੇ ਆ ਜੀ। ਜਿਹੜੇ ਵਿਕਟਮਸ ਦੇ ਲਈ। ਤੁਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ? ਅਮਰੀਕਨ ਰੈੱਡ ਕਰਾਸ ਨੂੰ ਵੀ ਕੰਟੈਕਟ ਕਰ ਸਕਦੇ ਆ। ਜੇ ਕੋਈ ਆਪਣੀ ਆਰਗੇਨਾਈਜੇਸ਼ਨ ਕਰ ਰਹੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਜੀ। ਸਾਨੂੰ ਕਿਸੇ ਦਾ ਫੋਨ ਆਇਆ ਸਦਰਨ ਕੈਲੀਫੋਰਨੀਆ ਤੋਂ, ਪਰ ਸਿਚੁਏਸ਼ਨ ਬਹੁਤ ਹੀ ਬੈਡ ਆ ਵੀ ਪੈਲੀਸਟੇਲ ਟਾਊਨ ਕਹਿੰਦੇ ਵੀ ਦਹਾਕਿਆਂ ਬੱਧੀ 2 ਤੋਂ 3 ਦਹਾਕੇ ਲੱਗੇ ਇਹਨੂੰ ਬਣਾਉਣ ਦੇ ਲਈ, ਤੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਆ ਪੂਰੀ ਤਰ੍ਹਾਂ ਫਲੈਟ ਹੋ ਗਿਆ। ਬਿਲਕੁਲ, ਜਿੱਦਾਂ ਹਰਜੋਤ ਸਿੰਘ ਜੀ ਪੈਰਾਡਾਈਸ ਸ਼ਹਿਰ ਸੀਗਾ ਇੱਕ ਛੋਟਾ ਜਿਹਾ ਸ਼ਹਿਰ, ਉਹ ਵੀ ਇਦਾਂ ਹੀ ਜਿਹੜਾ ਉਹ ਅੱਗ ਦੇ ਭਾਅ ਜਿਹੜਾ ਉਹ ਖਾਕ ਹੋ ਗਿਆ। ਸੋ ਇਹ ਵੀ ਇੱਥੇ ਨੇਬਰਹੁੱਡ ਜਿਹੜੀਆਂ ਇਦਾਂ ਹੋ ਰਹੀਆਂ, ਹੋਪਫੁਲੀ ਇਸ ਦੇ ਉੱਤੇ ਜਲਦੀ ਕੰਟਰੋਲ ਜਿਹੜਾ ਉਹ ਪਾਇਆ ਜਾ ਸਕੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।